ਚੰਡੀਗੜ੍ਹ ਵਿੱਚ ਧਰਨਾ ਲਾਉਣ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਕੀਤਾ ਨਜ਼ਰਬੰਦ। ਹੜ੍ਹ ਕਾਰਨ ਪੰਜਾਬ ਦੇ ਕਈ ਪਿੰਡਾਂ 'ਚ ਮਚੀ ਤਬਾਹੀ। ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਹੀਂ ਲੜਨਗੇ 2024 ਲੋਕ ਸਭਾ ਚੋਣਾਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਚੰਡੀਗੜ੍ਹ ਵਿੱਚ ਧਰਨਾ ਦੇਣ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ ਸਵੇਰ ਤੋਂ ਹੀ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰੇ। ਇਸ ਦੌਰਾਨ ਪੁਲਿਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਸਣੇ ਦਰਜਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਦੋਂ ਕਿ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ਵਿੱਚ ਹੀ ਛਾਪੇਮਾਰੀ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਚੰਡੀਗੜ੍ਹ ਮੋਰਚੇ ਨੂੰ ਫੇਲ ਕਰਨ ਲਈ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਲੰਧਰ ਆਦਿ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੇ ਘਰ ਤੇ ਪੁਲਿਸ ਵੱਲੋਂ ਘੇਰਾ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਸੂਬਾ ਆਗੂਆਂ ਸਮੇਤ ਸੈਂਕੜੇ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿਰੋਧ ਵਜੋਂ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਿਆਂ ਤੇ ਧਰਨੇ ਸ਼ੁਰੂ ਕਰਕੇ ਫ੍ਰੀ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੂੰ ਅੱਜ ਉਨ੍ਹਾਂ ਦੇ ਘਰ ਪਿੰਡ ਸਭਰਾ ਅੰਦਰ ਨਜ਼ਰਬੰਦ ਕੀਤਾ ਗਿਆ ਹੈ। ਜਥੇਬੰਦੀ ਦੇ ਵਰਕਰਾਂ ਨੇ ਅੱਜ ਇਲਾਕੇ ਅੰਦਰੋਂ ਵੱਡੇ ਕਾਫਲੇ ਦੇ ਰੂਪ ਵਿੱਚ ਚੰਡੀਗੜ੍ਹ ਲਈ ਰਵਾਨਾ ਹੋਣਾ ਸੀ ਤੇ ਪੁਲਿਸ ਵੱਲੋਂ ਤੜਕਸਾਰ ਕਿਸਾਨ ਆਗੂ ਸਭਰਾ ਨੂੰ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ। ਜਿਵੇਂ ਹੀ ਕਿਸਾਨ ਆਗੂ ਸਭਰਾ ਦੇ ਨਜ਼ਰਬੰਦ ਕਰਨ ਦੀ ਸੂਚਨਾ ਜਥੇਬੰਦੀ ਦੇ ਵਰਕਰਾਂ ਨੂੰ ਮਿਲੀ ਤਾਂ ਵਰਕਰਾਂ ਵੱਲੋਂ ਪੁਲਿਸ ਦੀ ਕਾਰਵਾਈ ਦੇ ਖਿਲਾਫ ਕਿਸਾਨ ਆਗੂ ਸਭਰਾ ਦੀ ਰਿਹਾਇਸ਼ ਤੇ ਧਰਨਾ ਲਗਾ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਸਨ, ਪਰ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਤਾਕਤ ਦੀ ਵਰਤੋਂ ਕਰਨਾ ਲੋਕਤੰਤਰ ਦੇ ਸਿਧਾਂਤਾਂ ਦੀ ਉਲੰਘਣਾ ਹੈ। ਜਥੇਬੰਦੀ ਦੇ ਵਰਕਰਾਂ ਵੱਲੋਂ ਪੁਲਿਸ ਖਿਲਾਫ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਬਜਾਏ ਨੁਕਸਾਨ ਦਾ ਮੁਆਵਜ਼ਾ ਮੰਗਣ ਵਾਲੇ ਲੋਕਾਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਤਾਨਾਸ਼ਾਹ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਲੋਕ ਆਪਣੇ ਹੱਕਾਂ ਲਈ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਤਹਿਤ ਪ੍ਰੋਟੈਸਟ ਕਰਕੇ ਆਪਣੀ ਆਵਾਜ਼ ਗੂੰਗੀ ਬੋਲੀ ਸਰਕਾਰ ਤੱਕ ਨਾ ਪਹੁੰਚਾ ਸਕਣ। ਅਸਲ ਦੇ ਵਿੱਚ ਪੰਜਾਬ ਸਰਕਾਰ ਦਾ ਦੋਹਰਾ ਚਿਹਰਾ ਜਿਹੜਾ ਉਹ ਨੰਗਾ ਹੋ ਰਿਹਾ ਵਾ। ਕੱਲ ਮੀਟਿੰਗ ਲਾ ਕੇ ਆਏ ਆ, 6-7 ਸਟੇਜਾਂ ਦੇ ਜਿਹੜੇ ਉਹ ਡੀਜੀ ਬੈਠੇ ਸਨ, ਉਹਨਾਂ ਨੂੰ ਮੀਟਿੰਗ ਲਾ ਕੇ ਸ਼ਾਮ 9 ਵਜੇ ਨਿਕਲੀ ਸਾਡੀ ਆਗੂ ਟੀਮ। ਜੇ ਗ੍ਰਿਫਤਾਰੀ ਕਰਨੀ ਤਾਂ ਉੱਥੇ ਕਰ ਲੈਂਦੇ, ਪਰ ਉਸ ਤੋਂ ਬਾਅਦ 3 ਵਜੇ ਤੜਕੇ ਅਮਿਤ ਸ਼ਾਹ ਦੇ ਹੁਕਮਾਂ ਤੇ ਭਗਵੰਤ ਮਾਨ ਨੇ ਜੋ ਹੁਕਮ ਚਾੜਿਆ ਉਹਦੇ ਤੇ ਸਾਡੀਆਂ ਮਾਨਯੋਗ ਫੋਰਸਾਂ ਇਹਨਾਂ ਨੂੰ ਮਤਲਬ ਜਿਹੜਾ ਵਾ ਉਹ ਲਗਾਤਾਰ ਲੋਕਾਂ ਦੇ ਘਰਾਂ ਦੇ ਛਾਪੇਮਾਰੀ ਦੇ ਛੱਡਿਆ ਹੋਇਆ ਵਾ ਔਰ ਵੱਡੀ ਗਿਣਤੀ ਦੇ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ। ਮੇਰੇ ਕੋਲੇ ਵੀ 4:45 ਵਜੇ ਗ੍ਰਿਫਤਾਰ ਕਰਨ ਆਏ। ਗ੍ਰਿਫਤਾਰ ਕਰਦਿਆਂ ਕਰਾਉਂਦਿਆਂ ਬਾਹਰ ਨਿਕਲਦਿਆਂ ਉਹਨੇ ਜਿਹਨੂੰ ਆਪ ਮਾਰੇ ਲੋਕਾਂ ਨੇ ਆਂਡੀਆਂ ਗੁਆਂਢੀਆਂ ਨੇ ਆਣ ਕੇ ਰਾਹ ਜਾਮ ਕਰ ਲਿਆ ਔਰ ਲੋਕਾਂ ਨੇ ਰਸਤਾ ਵੀ ਦਿੱਤਾ ਵੀ ਮਤਲਬ ਤੁਸੀਂ ਜਾ ਸਕਦੇ ਜੀ, ਪਰ ਅਸੀਂ ਆਗੂ ਨਹੀਂ ਜਾਣ ਦੇਣਾ। ਇਹਨਾਂ ਨੂੰ ਹੁਣ ਜੋ ਹਦਾਇਤਾਂ ਦਾ ਉਹ ਕਹਿੰਦੇ ਵੀ ਲੈ ਕੇ ਜਾਣਾ ਵਾ। ਇੱਥੇ ਜਿਹੜੀ ਉਹ ਗੱਲ ਫਸ ਗਈ। ਹੁਣ ਜਦੋਂ ਆਗੂ ਸਾਰੇ ਗ੍ਰਿਫਤਾਰ ਕਰ ਲਏ, ਆਮ ਕੇਡਰ ਦੇ ਵਿੱਚ ਇਹ ਰੋਜ਼ ਆ ਗਿਆ ਤੇ ਇਸ ਟਾਈਮ ਤੇ 11 ਥਾਵਾਂ ਤੇ ਪੰਜਾਬ ਦੇ ਵਿੱਚ ਟੋਲ ਫ੍ਰੀ ਚੱਲ ਰਿਹਾ। ਆਪ ਮੁਹਾਰੇ ਲੋਕ ਜਿਨ੍ਹਾਂ ਨੇ 11 ਤੋਂ 1 ਵਜੇ ਤੱਕ ਦਿੱਲੀ ਨੂੰ ਚੰਡੀਗੜ੍ਹ ਨੂੰ ਤੁਰਨਾ ਸੀ, ਉਹਨਾਂ ਨੇ ਆਪ ਮੁਹਾਰੇ ਉਹ ਟੋਲ ਫ੍ਰੀ ਕਰਦੇ ਜੋ ਲਗਾਤਾਰ ਹੁਣ ਵੀ ਚੱਲ ਰਿਹਾ। ਬਾਰ-ਬਾਰ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਗੱਲ ਆ ਰਹੀ ਹੈ ਵੀ ਕੱਲ੍ਹ ਵਾਲਾ ਜਿਹੜਾ ਉਹ ਧਰਨਾ ਮੁਲਤਵੀ ਕਰੋ। ਅਸੀਂ ਅੱਜ ਵੀ ਕਹਿ ਰਹੇ ਹਾਂ ਵੀ ਧਰਨਾ ਕੱਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਨਹੀਂਗਾ, ਧਰਨਾ ਵਾ ਦੇਸ਼ ਦੀਆਂ 16 ਜਥੇਬੰਦੀਆਂ ਦਾ ਔਰ ਉੱਤਰ ਭਾਰਤ ਦੀਆਂ ਜਥੇਬੰਦੀਆਂ ਵਾ ਜਿਨ੍ਹਾਂ ਨੇ ਹੜ੍ਹ ਦਾ ਜਿਹੜਾ ਸੰਤਾਪ ਹੰਢਾਇਆ ਵਾ। ਹੜ੍ਹਾਂ ਨਾਲ ਸੰਬੰਧਿਤ ਮਸਲਿਆਂ ਤੇ ਜਿਹੜਾ ਵਾ ਉਹ ਕੇਂਦਰ ਸਰਕਾਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸੀ। 22 ਅਗਸਤ ਨੂੰ ਜਾਣਾ ਕੱਲ। ਉਹਦੇ ਤੇ 2 ਤਾਂ ਮੰਨੀਆਂ ਹੋਈਆਂ ਮੰਗਾਂ ਵਾ ਜਿਹੜੀਆਂ 19 ਨਵੰਬਰ 2021 ਨੂੰ ਮੋਦੀ ਜੀ ਨੇ ਮੰਨ ਲਈਆਂ ਸੀਗੀਆਂ। MSP ਗਰੰਟਡ ਦਾ ਕਾਨੂੰਨ ਬਣਾਉਣ ਦੀ ਗੱਲ ਔਰ ਦਿੱਲੀ, ਹਰਿਆਣਾ, ਪੰਜਾਬ, ਯੂਪੀ, ਚੰਡੀਗੜ੍ਹ ਵਿੱਚੋਂ ਸਾਰੇ ਪਰਚੇ ਨੌਜਵਾਨਾਂ ਤੇ ਕਿਸਾਨਾਂ ਦੇ ਪਏ ਵਾਪਸ ਕਰਨ ਦੀ ਗੱਲ ਸੀ। 2 ਮੰਗਾਂ ਉਹਦੇ ਵਿੱਚ ਨਵੀਆਂ ਐਡ ਹੋਈਆਂ ਵਾ। ਆ ਜਿਹੜੀ ਬਾਰਿਸ਼ ਹੋਈ ਆ, ਬਾਰਿਸ਼ ਨੇ ਜਿਹੜੀ ਵਿਪਤਾ ਲਿਆਂਦੀ ਹੈ, ਇਹਦੇ ਤੇ 2 ਮੰਗਾਂ ਨਵੀਆਂ ਐਡ ਹੋ ਗਈਆਂ ਵਾ। ਇੱਕ, ਜਿੰਨਾ ਉਜਾੜਾ ਹੋ ਗਿਆ ਵਾ ਉੱਤਰ ਭਾਰਤ ਦਾ, ਜਿੰਨੀ ਵੱਡੀ ਬਰਬਾਦੀ ਹੋਈ ਆ, ਉਹਦੇ ਤੇ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਨੇ ਬਾਂਹ ਨਾ ਫੜੀ ਉਨੀ ਦੇਰ ਤੱਕ ਉੱਠਣਾ ਲੋਕਾਂ ਦਾ ਬਹੁਤ ਮੁਸ਼ਕਿਲ ਆ, ਕਿਉਂਕਿ ਪੰਜਾਬ ਸਰਕਾਰ ਤੇ 15,000 ਤੇ ਆਪਣਾ ਪੱਲਾ ਝਾੜ ਰਹੀ ਆ। ਉਹ ਵੀ ਕਿਸੇ ਨੂੰ ਮਿਲਣਾ ਕਿਸੇ ਨੂੰ ਨਹੀਂ ਮਿਲਣਾ, ਬਹੁਤ ਇਹਨਾਂ ਦੇ ਤਹਿਸੀਲਦਾਰ ਪਟਵਾਰੀ ਰੱਜਣੇ ਆ। ਇਹਨਾਂ ਜਥੇਬੰਦੀਆਂ ਦੀ ਮੰਗ ਸੀ ਵੀ ਆਪਾਂ ਘੱਟ ਤੋਂ ਘੱਟ 50,000 ਕਰੋੜ ਦਾ ਰਾਹਤ ਪੈਕੇਜ ਜਿਹੜਾ ਵਾ ਮੋਦੀ ਦੇਵੇ, ਕਿਉਂਕਿ ਸਾਡੀ GST ਆ, ਸਾਡੇ ਫੰਡ ਵਾ। ਅਸੀਂ ਜਦੋਂ ਟੈਕਸ ਭਰਦੇ ਹਾਂ ਤੇ ਫਿਰ ਅੱਜ ਆਪਦਾ ਦੇ ਟਾਈਮ ਦੇ ਉੱਤੇ ਕੇਂਦਰ ਸਰਕਾਰ ਕਿਉਂ ਨਾ ਬਾਂਹ ਫੜੇ। ਇਹਦੇ ਨਾਲ 200 ਦਿਨ ਜਿਹੜਾ ਉਹ ਮਜ਼ਦੂਰ ਨੂੰ ਅੱਜ ਤੋਂ ਹੀ ਕੰਮ ਦਿੱਤਾ ਜਾਵੇ
ਤਾਂ ਜੋ ਜਿਹੜੀਆਂ ਰੋਈਆਂ ਨੇ, ਜਿਹੜੀਆਂ ਵੇਈਆਂ ਨੇ, ਜਿਹੜੇ ਬਰਸਾਤੀ ਨਾਲਿਆਂ ਦੇ ਬੰਨ੍ਹ ਟੁੱਟਣ ਕਰਕੇ, ਦਰਿਆਵਾਂ ਦੇ ਬੰਨ੍ਹ ਟੁੱਟਣ ਕਰਕੇ ਇਹ ਵੱਡੀ ਆਫਤ ਆਈ ਆ, ਉਹਨਾਂ ਦਾ 200 ਦਿਨ ਦੇ ਵਿੱਚ ਪੂਰਾ ਸਿਆਲ ਲਾ ਕੇ, ਅੱਗੇ ਸਿਆਲ ਆ ਜਾਣਾ ਵਾ, ਦਰਿਆ ਸੁੱਕਣ ਤੋਂ ਬਾਅਦ ਮੇਨਟੇਨੈਂਸ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਜੋ ਅੱਗੇ ਇਸ ਆਫਤ ਤੋਂ ਬਚਿਆ ਜਾ ਸਕੇ। ਆਹ ਮੋਟੀਆਂ-ਮੋਟੀਆਂ 4 ਮੰਗਾਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਜਾਣਾ ਸੀ, ਪਰ ਪੰਜਾਬ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਘੂਰ ਦੇ ਉੱਤੇ ਅੱਜ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਬੈਠੀ ਆ। ਉਹ ਤੁਹਾਡੇ ਸਾਹਮਣੇ ਆ। ਇਹਦੇ ਨਾਲ ਲੋਕਾਂ ਦੇ ਵਿੱਚ ਰੋਹ ਹੋਰ ਜਾਗਣ ਡਿਆ ਵਾ, ਮਸਲਾ ਹੋਰ ਉਲਝਣ ਡਿਆ ਵਾ ਵੀ ਕਿਸਾਨਾਂ ਮਜ਼ਦੂਰਾਂ ਵਾਸਤੇ ਸ਼ਰਤਾਂ, ਪਰ ਜਿਹੜੇ ਇਸ਼ਤਿਹਾਰਾਂ ਵਾਸਤੇ ਪੈਸੇ ਦੇਣੇ ਆ ਉਹਨਾਂ ਵਾਸਤੇ ਕੋਈ ਸ਼ਰਤ ਨਹੀਂ। ਉਹ 750 ਕਰੋੜ ਰੱਖ ਲਿਆ ਭਗਵੰਤ ਮਾਨ ਨੇ। ਜੇ ਹੜ੍ਹ ਪੀੜਤਾਂ ਨੂੰ ਪੈਸੇ ਦੇਣੇ ਆ ਫਿਰ ਸ਼ਰਤਾਂ ਅੱਗੇ ਆ ਜਾਂਦੀਆਂ, ਔਰ ਸ਼ਰਤਾਂ ਦੱਸ ਰਿਹਾ ਵੀ 6800 ਰੁਪਇਆ ਕੇਂਦਰ ਦੇ ਰਿਹਾ, 82 ਤੁਸੀਂ ਪਾ ਰਹੇ ਆ। ਸ਼ਰਤ ਇਹ ਦੱਸ ਰਿਹਾ ਵੀ ਤੁਸੀਂ 10 ਲੱਖ ਮੁਆਵਜ਼ੇ ਦੀ ਮੰਗ ਕਰਦੇ, ਜਿਹੜਾ ਜੀ ਚਲੇ ਗਿਆ, ਕੇਂਦਰ 4 ਦੇ ਰਿਹਾ, 25% ਹੀ ਪਾਉਣੇ 5 ਹੁੰਦਾ ਵਾ। ਸ਼ਰਤ ਇਹ ਦੱਸਦੇ ਆ ਵੀ ਘਰ ਢਾਉਣ ਵਾਸਤੇ ਕੋਈ ਵੀ ਗਰੰਟੀ ਨਹੀਂ ਕਿ ਜਿਹੜਾ ਘਰ ਢਹਿ ਗਿਆ। ਸ਼ਰਤ ਇਹ ਦੱਸਦੇ ਆ ਵੀ ਜਿੰਨੀ ਦੇਰ ਤੱਕ ਤੁਹਾਡੀ ਪੱਕੀ ਮੁੰਜਰਾਂ ਵਾਲੀ ਫਸਲ ਤਬਾਹ ਨਹੀਂ ਹੁੰਦੀ ਉਹਨਾਂ ਚਿਰ ਤੱਕ ਕੇਂਦਰ ਵੱਲੋਂ ਕੋਈ ਮੁਆਵਜ਼ਾ ਨਹੀਂ। ਸ਼ਰਤ ਇਹ ਦੱਸਦੇ ਆ ਵੀ ਤੁਸੀਂ 1 ਲੱਖ ਰੁਪਇਆ ਮੁਆਵਜ਼ਾ ਮੰਗ ਰਹੇ ਜੇ ਪਸ਼ੂ ਦਾ, ਪਰ ਸਰਕਾਰ ਨੇ ਮੱਝ ਵਾਸਤੇ, ਗਾਂ ਵਾਸਤੇ 37,000 ਤੇ ਮੈਂ ਕਿਹਾ ਵੀ ਆਪਾਂ ਪ੍ਰਚਾਰ ਕਰ ਰਹੇ ਆ ਬੱਕਰੀ ਦਾ ਤੇ ਕੁਕੜੀ ਦਾ। ਇਹ ਕਿੱਧਰੋਂ ਆ ਗਿਆ ਸਾਰਾ ਕੁਝ? ਅਸਲ ਦੇ ਵਿੱਚ ਇਹ ਸਾਰਾ ਕੁਝ ਤਮਾਸ਼ਾ ਹੋ ਰਿਹਾ ਵਾ। ਇਹ ਤਮਾਸ਼ੇ ਦੇ ਵਿਰੁੱਧ ਲੋਕ ਲਾਮਬੰਦ ਹੋ ਰਹੇ ਆ। ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਮਚਾ ਰਿਹਾ ਹੈ। ਜ਼ਿਲ੍ਹਿਆਂ ਦੇ ਕਰੀਬ 74 ਪਿੰਡ ਅਤੇ BSF ਦੀਆਂ ਕਈ ਚੌਂਕੀਆਂ ਹੜ੍ਹ ਦੀ ਲਪੇਟ ਵਿੱਚ ਹਨ। ਸ਼ਨੀਵਾਰ ਨੂੰ ਹੁਸੈਨੀਵਾਲਾ ਤੋਂ 2,82,875 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਅਗਲੇ 48 ਘੰਟਿਆਂ ਦੌਰਾਨ ਇਹਨਾਂ ਸਰਹੱਦੀ ਪਿੰਡਾਂ ਵਿੱਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਤਿੰਨੋਂ ਡੈਮਾਂ ਭਾਖੜਾ ਤੋਂ 57,509 ਕਿਊਸਿਕ, RSD ਤੋਂ 20,145 ਕਿਊਸਿਕ ਅਤੇ ਪੌਂਗ ਤੋਂ 78,354 ਕਿਊਸਿਕ ਪਾਣੀ ਛੱਡਿਆ ਗਿਆ ਹੈ। ਦੂਜੇ ਪਾਸੇ ਫਾਜ਼ਿਲਕਾ ਦੇ 24 ਪਿੰਡਾਂ ਵਿੱਚ ਹਾਲਾਤ ਖਰਾਬ ਹਨ। ਕਈ ਪਿੰਡਾਂ ਤੋਂ ਲੋਕ ਪਲਾਇਨ ਕਰਨ ਲੱਗ ਪਏ ਹਨ। NDRF ਦੀਆਂ 4 ਟੀਮਾਂ ਨੂੰ ਬੁਲਾਇਆ ਗਿਆ ਹੈ। ਫਿਰੋਜ਼ਪੁਰ ਵਿੱਚ 50 ਤੋਂ ਵੱਧ ਸਰਹੱਦੀ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਹੁਸੈਨੀਵਾਲਾ ਸ਼ਹੀਦੀ ਸਮਾਰਕ ਪਾਣੀ ਵਿੱਚ ਡੁੱਬ ਗਿਆ। ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ 7 ਹੋਰ ਸਕੂਲਾਂ ਵਿੱਚ 27 ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਹਾਈ ਅਲਰਟ ਤੇ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਨਵੇਂ ਇਲਾਕਿਆਂ ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਫਿਰੋਜ਼ਪੁਰ ਵਿੱਚ VSF ਦੀਆਂ 3 ਚੌਂਕੀਆਂ ਡੁੱਬ ਗਈਆਂ ਹਨ। ਇਨ੍ਹਾਂ ਵਿੱਚੋਂ ਪੋਸਟ ਟੈਂਟਵਾਲਾ, ਪੁਰਾਣੀ ਗਜਨੀਵਾਲਾ ਤੇ ਚੌਂਕੀ ਜੋਗਿੰਦਰ ਸਿੰਘ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਹੁਸੈਨੀਵਾਲਾ ਸਰਹੱਦ ਤੇ ਸਥਿਤ ਸ਼ਹੀਦੀ ਸਮਾਰਕ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਾਤਾ ਦਾ ਮਕਬਰਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤੀਰਥ ਪੋਸਟ ਪਾਣੀ ਵਿੱਚ ਡੁੱਬ ਗਈ ਸੀ। ਇੱਥੋਂ 50 ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਰਹੱਦੀ ਖੇਤਰਾਂ ਵਿੱਚ ਕਈ ਥਾਵਾਂ ਤੇ ਕੰਡਿਆਲੀ ਤਾਰ ਧੱਸ ਗਈ ਹੈ। ਪਿੰਡ ਰਾਜੋਕੇ ਗੱਟੀ ਵਿੱਚ ਪਿੰਡ ਵਾਸੀਆਂ ਨੇ ਗੱਡੀਆਂ ਦੀਆਂ ਟਿਊਬਾਂ ਨੂੰ ਮੰਜੇ ਤੇ ਬੰਨ੍ਹ ਕੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ। ਉਹਨਾਂ ਦੇ ਘਰਾਂ ਵਿੱਚ 4 ਤੋਂ 5 ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ। ਕਈ ਪਿੰਡ ਵਾਸੀਆਂ ਦੇ ਪਸ਼ੂ ਪਾਕਿਸਤਾਨ ਵੱਲ ਰੁੜ ਗਏ ਹਨ। ਦੂਜੇ ਪਾਸੇ ਰੂਪਨਗਰ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਸਤਲੁਜ ਦੇ ਕੰਢੇ ਵਸੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਇਹ ਐਲਾਨ ਸੁਨੀਲ ਜਾਖੜ ਨੇ ਖੁਦ ਕੀਤਾ ਹੈ। ਉਹਨਾਂ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਨਾ ਤਾਂ ਗੁਰਦਾਸਪੁਰ ਸੰਸਦੀ ਹਲਕੇ ਤੋਂ ਚੋਣ ਲੜਨਗੇ ਅਤੇ ਨਾ ਹੀ ਕਿਸੇ ਹੋਰ ਸੰਸਦੀ ਸੀਟ ਤੋਂ। ਇਹ ਐਲਾਨ ਸੁਨੀਲ ਜਾਖੜ ਨੇ ਲੌਂਗੋਵਾਲ ਵਿੱਚ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਾਖੜ ਨੇ ਕਿਹਾ ਕਿ ਕੌਣ ਕਿੱਥੋਂ ਲੋਕ ਸਭਾ ਚੋਣ ਲੜੇਗਾ ਇਸ ਬਾਰੇ ਫੈਸਲਾ ਪਾਰਟੀ ਨੇ ਕਰਨਾ ਹੈ, ਪਰ ਉਹ ਕਿਸੇ ਵੀ ਸੀਟ ਤੋਂ ਲੋਕ ਸਭਾ ਚੋਣ ਨਹੀਂ ਲੜਨਗੇ, ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਅੱਜ ਉਹੀ ਹਾਲਾਤ ਮੁੜ ਬਣਦੇ ਜਾ ਰਹੇ ਹਨ ਜਿਨ੍ਹਾਂ ਦਾ ਖਾਮਿਆਜ਼ਾ ਪੰਜਾਬ ਦੇ ਲੋਕ ਭੁਗਤ ਚੁੱਕੇ ਹਨ। ਜਾਖੜ ਨੇ ਕਿਹਾ ਕਿ ਲੋਕਾਂ ਅੰਦਰ ਬੇਚੈਨੀ ਹੈ। ਪੰਥ ਸਮਝਦਾ ਹੈ ਕਿ ਕੁਝ ਲੋਕਾਂ ਨੇ ਪੰਥ ਨੂੰ ਹਾਈਜੈਕ ਕਰ ਲਿਆ ਹੈ ਅਤੇ ਲੋਕ ਸਮਝਦੇ ਹਨ ਕਿ ਬਾਹਰੋਂ ਆਏ ਲੋਕਾਂ ਨੇ ਪੰਜਾਬ ਦੀ ਸਰਕਾਰ ਹਾਈਜੈਕ ਕਰ ਲਈ ਹੈ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਬਾਹਰੋਂ ਆ ਕੇ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕਰਨੀ, ਸਗੋਂ ਸਾਨੂੰ ਖੁਦ ਆਪਣੇ ਹੱਕਾਂ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਲਈ ਪਹਿਰਾ ਦੇਣਾ ਪਵੇਗਾ। ਅਜਿਹਾ ਨਾ ਕਰਨ ਤੇ ਉਹੀ ਹਾਲਾਤ ਮੁੜ ਬਣ ਜਾਣਗੇ। ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਾਨੂੰ ਖੁਦ ਅੱਗੇ ਆਉਣਾ ਪਵੇਗਾ। ਸੁਰੱਖਿਆ ਏਜੰਸੀਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸੰਬੰਧਿਤ ਇੱਕ ਹੋਰ ਵਿਅਕਤੀ ਧਰਮਜੋਤ ਸਿੰਘ ਕਾਲੋ ਨੂੰ ਕੈਲੀਫੋਰਨੀਆ, ਅਮਰੀਕਾ ਤੋਂ ਭਾਰਤ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਅਜ਼ਰਬੇਜਾਨ ਤੋਂ ਲਿਆਂਦਾ ਗਿਆ ਸਚਿਨ ਬਿਸ਼ਨੋਈ ਸੁਰੱਖਿਆ ਏਜੰਸੀਆਂ ਦੀ ਪੁੱਛਗਿੱਛ ਵਿੱਚ ਕਈ ਖੁਲਾਸੇ ਕਰ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਹਥਿਆਰ ਕਾਲੋ ਨੇ ਹੀ ਮੁਹੱਈਆ ਕਰਵਾਏ ਸਨ। ਕਾਹਲੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਹਨ। ਧਰਮਜੋਤ ਖਿਲਾਫ ਲੁੱਕਆਊਟ ਸਰਕੂਲਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਧਰਮਜੋਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਵੀ ਕਰੀਬੀ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਹੁਣ ਤੱਕ ਵਿਦੇਸ਼ਾਂ ਤੋਂ 2 ਮੁਲਜ਼ਮਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ। ਇਹਨਾਂ ਵਿੱਚ ਸਚਿਨ ਬਿਸ਼ਨੋਈ ਅਤੇ ਬਿਕਰਮ ਬਰਾੜ ਦੇ ਨਾਂ ਸ਼ਾਮਿਲ ਹਨ।
ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਵੀ ਯਤਨ ਜਾਰੀ ਹਨ। ਦੂਜੇ ਪਾਸੇ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਹੀ ਵੱਖ-ਵੱਖ ਥਾਵਾਂ ਤੇ ਹਥਿਆਰਾਂ ਦੀ ਖੇਪ ਫੜੀ ਗਈ ਹੈ। ਕੱਲ੍ਹ ਉਹਨੇ ਇਹ ਖੇਪ ਮੰਗਵਾਈ ਸੀ ਜਾਂ ਨਹੀਂ, ਪੁਲਿਸ ਇਸ ਦਿਸ਼ਾ ਵਿੱਚ ਵੀ ਜਾਂਚ ਕਰ ਰਹੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸਿੱਧੂ ਦੇ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੈਂਗਸਟਰਾਂ ਨੇ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਇੱਕ ਰਾਜਨੇਤਾ ਦੇ ਘਰ ਦੇ ਫਾਰਮ ਹਾਊਸ ਵਿੱਚ ਹਥਿਆਰਾਂ ਦੀ ਸਿਖਲਾਈ ਲਈ ਸੀ। ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ। NIA ਲਗਾਤਾਰ ਸਚਿਨ ਤੋਂ ਪੁੱਛਗਿੱਛ ਕਰ ਰਹੀ ਹੈ। ਪੰਜਾਬ ਦੇ ਪ੍ਰਸਿੱਧ ਬਰਗਾੜੀ ਬੇਅਦਬੀ ਕਾਂਡ ਨਾਲ ਸੰਬੰਧਿਤ ਕੋਟਕਪੁਰਾ ਗੋਲੀकांड ਦੇ ਨਾਲ-ਨਾਲ ਇੱਕ ਹੋਰ ਕੇਸ ਨੰਬਰ 192 ਦਰਜ ਕੀਤਾ ਗਿਆ ਹੈ। ਉਸ ਵਿੱਚ ਵੀ ਮੁਲਜ਼ਮ ਗੁਰਦੀਪ ਸਿੰਘ ਵੱਲੋਂ ਅਦਾਲਤ ਵਿੱਚ ਅਰਜ਼ੀ ਦੇ ਕੇ ਚਾਰਜਸ਼ੀਟ ਦਾਖਲ ਕਰਨ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਸੁਣਵਾਈ ਲਈ 25 ਅਗਸਤ ਦੀ ਤਰੀਕ ਤੈਅ ਕੀਤੀ ਗਈ ਹੈ। ਬਿਨੈਕਾਰ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਵਾਂ ਮਾਮਲਿਆਂ ਦੀ ਜਾਂਚ SIT ਨੂੰ ਕਰਨ ਦੇ ਹੁਕਮ ਦਿੱਤੇ ਸਨ, ਪਰ ਉਕਤ ਕੇਸ ਕੋਟਕਪੁਰਾ ਗੋਲੀकांड ਦੀ ਜਾਂਚ ਮੁਕੰਮਲ ਕਰਕੇ ਅਦਾਲਤ ਵਿੱਚ ਚਲਾਨ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ, ਜਿਸ ਵਿੱਚ ਕੇਸ ਨੰਬਰ 192 ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਪ੍ਰਦਰਸ਼ਨਕਾਰੀਆਂ ਦੇ ਹਮਲੇ ਵਿੱਚ ਕਈ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਕੋਟਕਪੁਰਾ ਗੋਲੀकांड ਦੀ ਚਾਰਜਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ 6 ਪੁਲਿਸ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਵਿੱਚੋਂ ਇੱਕ ਬਿਨੈਕਾਰ ਗੁਰਦੀਪ ਸਿੰਘ ਹੈ, ਜੋ ਘਟਨਾ ਵਾਲੇ ਦਿਨ ਕੋਟਕਪੁਰਾ ਥਾਣੇ ਦਾ ਇੰਚਾਰਜ ਸੀ। ਫਿਰੋਜ਼ਪੁਰ ਦੇ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਮਿਲੇ। ਲੋਕਾਂ ਨੂੰ ਇਹ ਪੋਸਟਰ ਐਤਵਾਰ ਰਾਤ ਨੂੰ ਦੇਖਣ ਨੂੰ ਮਿਲੇ। ਪੋਸਟਰਾਂ ਵਿੱਚ ਲਿਖਿਆ ਗਿਆ ਹੈ ਕਿ ਸਾਡਾ MP ਗੁੰਮਸ਼ੁਦਾ ਹੈ, ਲੱਭਣ ਵਾਲੇ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ। ਦੱਸ ਦਈਏ ਕਿ ਅੱਜ ਫਿਰੋਜ਼ਪੁਰ ਵਿੱਚ ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ। ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇ, ਪਰ ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ ਤੇ ਸੰਸਦ ਮੈਂਬਰ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਏ ਗਏ ਸਨ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਸੰਸਦੀ ਸੀਟ ਤੋਂ ਜਿੱਤਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਦੀ-ਕਦਾਈ ਜਨਤਾ ਨੂੰ ਦਰਸ਼ਨ ਦਿੰਦੇ ਹਨ, ਜਿਸ ਕਾਰਨ ਲੋਕਾਂ ਵਿੱਚ ਸੁਖਬੀਰ ਬਾਦਲ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰੀ ਔਜਲਾ, ਜੋ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਉਹਨਾਂ ਨੇ ਹਾਲ ਹੀ ਵਿੱਚ ਆਪਣੇ ਉੱਤੇ ਲੱਗੇ NSA ਖਿਲਾਫ ਚੁਣੌਤੀ ਦਿੱਤੀ ਹੈ। ਉਹਨਾਂ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਰੱਦ ਕੀਤਾ ਜਾਵੇ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਸਣੇ ਉਹਨਾਂ ਦੇ 9 ਸਾਥੀ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ, ਜਿਨ੍ਹਾਂ ਵਿੱਚ ਕੁਲਵੰਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਬੁੱਕਣਵਾਲਾ, ਵਰਿੰਦਰ ਸਿੰਘ ਜੋਲ, ਹਰਜੀਤ ਸਿੰਘ ਜੱਲੂਪੁਰ ਖਹਿਰਾ, ਭਗਵਾਨ ਸਿੰਘ ਬਾਜੀਕੇ ਸ਼ਾਮਿਲ ਹਨ। ਇਹਨਾਂ ਵਿੱਚ ਦਲਜੀਤ ਕਲਸੀ, ਬਸੰਤ ਸਿੰਘ, ਗੁਰਿੰਦਰਪਾਲ ਸਿੰਘ ਔਜਲਾ ਅਤੇ ਪੱਪਲਪ੍ਰੀਤ ਸਿੰਘ ਵੀ ਸ਼ਾਮਿਲ ਹਨ। ਪਟੀਸ਼ਨ ਤੇ ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਪਟੀਸ਼ਨ ਤੇ ਪ੍ਰਧਾਨ ਮੰਤਰੀ ਬਾਜੀਕੇ, ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਏਕੇ ਅਤੇ ਬਸੰਤ ਸਿੰਘ ਦੀਆਂ ਪਟੀਸ਼ਨਾਂ ਸਮੇਤ 5 ਸਤੰਬਰ ਨੂੰ ਸੁਣਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਐਡਵੋਕੇਟ ਸਿਮਰਨਜੀਤ ਸਿੰਘ ਦੇ ਵਕੀਲ ਨੇ ਦੱਸਿਆ ਕਿ ਅਸੀਂ ਡਿਟੈਂਸ਼ਨ ਆਰਡਰ ਤੇ 18 ਮਾਰਚ 2023 ਅਤੇ ਉਸ ਦੀ ਅਪਰੂਵਲ 25 ਮਾਰਚ 2023 ਅਤੇ ਐਕਸਟੈਂਸ਼ਨ ਜੋ ਕਿ 12 ਮਈ ਨੂੰ ਕੀਤੀ ਹੈ, ਇਹ ਤਿੰਨੋਂ ਚੀਜ਼ਾਂ ਨੂੰ ਚੁਣੌਤੀ ਦਿੰਦੇ ਹਾਂ। ਉਹਨਾਂ ਇਹ ਵੀ ਦੱਸਿਆ ਕਿ ਇਹ ਗੁਰੀ ਔਜਲਾ ਅਜਨਾਲਾ ਹਿੰਸਾ ਵਾਲੇ ਦਿਨ ਉੱਥੇ ਮੌਜੂਦ ਨਹੀਂ ਸੀ। ਉਹਨਾਂ ਦੀ ਪਤਨੀ ਅਤੇ ਬੇਟੀ ਪਹਿਲੀ ਦਫਾ UK ਤੋਂ ਭਾਰਤ ਆਈਆਂ ਸਨ। ਇਹ ਪੂਰਾ ਦਿਨ ਉਹਨਾਂ ਨਾਲ ਗੁਰਦੁਆਰਾ ਸਾਹਿਬ ਵਿੱਚ ਸੀ। ਇਸ ਸੰਬੰਧੀ ਤਸਵੀਰਾਂ ਵੀ ਚੈੱਕ ਕੀਤੀਆਂ ਜਾ ਸਕਦੀਆਂ ਹਨ। ਹਾਈ ਕੋਰਟ ਨੇ ਇਸ ਮਾਮਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਸਾਰੀ ਰਿਪੋਰਟ 5 ਸਤੰਬਰ ਤੋਂ ਪਹਿਲਾਂ ਪੇਸ਼ ਕਰੋ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ UP ਦੇ ਅਯੋਧਿਆ ਵਿੱਚ ਹੋਣ ਦੇ ਖੁਲਾਸੇ ਅਤੇ ਕਾਤਲਾਂ ਨੂੰ BJP ਆਗੂਆਂ ਵੱਲੋਂ ਪਨਾਹ ਦੇਣ ਤੋਂ ਨਾਰਾਜ਼ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਿਤਾ ਨੇ ਪੁੱਛਿਆ ਕਿ ਜਦੋਂ NIA ਨੇ ਜੂਨ ਵਿੱਚ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ BJP ਦੇ ਬਾਹੂਬਲੀ ਆਗੂ ਵਿਕਾਸ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਚਾਰਜਸ਼ੀਟ ਵਿੱਚ ਉਸ ਦਾ ਨਾਂ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ। ਉਹਨਾਂ ਕਿਹਾ ਕਿ ਜਿਹੜੇ ਆਧੁਨਿਕ ਹਥਿਆਰ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਤੋਂ ਮਿਲੇ ਹਨ, ਉਸ ਤੋਂ ਸਾਫ਼ ਹੈ ਕਿ ਬਿਨਾਂ ਸਿਆਸੀ ਤਾਕਤ ਦੀ ਸ਼ਰਨ ਤੋਂ ਵੱਡਾ ਅਪਰਾਧ ਨਹੀਂ ਕੀਤਾ ਜਾ ਸਕਦਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਿਸ BJP ਦੇ ਆਗੂ ਵਿਕਾਸ ਸਿੰਘ ਦੇ ਫਾਰਮ ਹਾਊਸ ਵਿੱਚ ਪੁੱਤਰ ਦੇ ਕਾਤਲ ਰਹੇ ਅਤੇ ਸ਼ੂਟਿੰਗ ਦੀ ਪ੍ਰੈਕਟਿਸ ਕੀਤੀ, ਉਸ ਦੇ ਗੁਨਾਹ ਦੀ ਲੰਬੀ ਲਿਸਟ ਹੈਰਾਨ ਕਰਨ ਵਾਲੀ ਹੈ। ਉਹ 1990 ਦੇ ਦਹਾਕੇ ਤੋਂ ਇੱਕ ਗੈਂਗ ਦਾ ਮੈਂਬਰ ਹੈ ਅਤੇ ਉਸ ਦੇ ਕਤਲ ਅਤੇ ਜਬਰੀ ਵਸੂਲੀ ਸਮੇਤ 21 ਕੇਸ ਦਰਜ ਹਨ। UP ਸਰਕਾਰ ਦੀ ਨਾਕ ਹੇਠ ਉਸਨੇ ਆਪਣੇ ਲਖਨਊ ਦੇ ਫਲੈਟ ਵਿੱਚ ਮੁਹਾਲੀ ਵਿੱਚ ਪੰਜਾਬ ਦੇ ਖੂਫੀਆ ਹੈੱਡਕੁਆਰਟਰ ਦੇ ਕਥਿਤ ਹਮਲਾਵਰਾਂ ਨੂੰ ਪਨਾਹ ਦਿੱਤੀ। ਇਹ ਲੋਕ 2 ਕਾਰੋਬਾਰੀਆਂ ਦੇ ਕਤਲ ਸਮੇਤ 10 ਕੇਸਾਂ ਵਿੱਚ ਨਾਮਜ਼ਦ ਹਨ। ਇਸ ਤੋਂ ਇਲਾਵਾ ਸਿੱਧੂ ਨੂੰ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ। ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਿਕਾਸ ਸਿੰਘ ਦਾ BJP ਦੇ ਵੱਡੇ ਆਗੂਆਂ ਦੇ ਨਾਲ ਉੱਠਣਾ ਬਹਿਣਾ ਹੈ। ਉਸਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ BJP ਦੀ ਆਗੂ ਆਰਤੀ ਤਿਵਾਰੀ ਲਈ ਪ੍ਰਚਾਰ ਵੀ ਕੀਤਾ ਸੀ। ਇੱਕ ਹੋਰ ਬਾਹੂਬਲੀ ਬ੍ਰਿਜ ਭੂਸ਼ਣ ਸ਼ਰਨ ਦਾ ਵੀ ਨਜ਼ਦੀਕੀ ਹੈ, ਜਿਸ ਤੇ ਪਹਿਲਵਾਨਾਂ ਵੱਲੋਂ ਛੇੜਛਾੜ ਦਾ ਇਲਜ਼ਾਮ ਲੱਗਿਆ ਸੀ। ਉਸ ਦੇ 38 ਕੇਸ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਛਿਆ ਕਿ ਗੈਂਗਸਟਰ ਆਖਿਰ ਆਗੂ ਕਿਉਂ ਬਣ ਰਹੇ ਹਨ, ਉਹਨਾਂ ਨੂੰ ਸਿਆਸੀ ਆਗੂ ਸ਼ਰਨ ਕਿਉਂ ਦਿੰਦੇ ਹਨ। ਪਹਿਲਾਂ ਇਹਨਾਂ ਨੇ ਕਿਸੇ ਹੋਰ ਨੂੰ ਮਾਰਿਆ, ਫਿਰ ਇਸ ਰਾਜਨੀਤਿਕ ਗੈਂਗਸਟਰ ਗੱਠਜੋੜ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ। ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ। ਕਦੋਂ ਤੱਕ ਇਸ ਦੇਸ਼ ਵਿੱਚ ਅਜਿਹੇ ਲੋਕਾਂ ਦਾ ਸ਼ਿਕਾਰ ਹੋਣਾ ਪਵੇਗਾ ਜਿਨ੍ਹਾਂ ਲਈ ਕਾਨੂੰਨ ਇਹਨਾਂ ਦੇ ਪੈਰਾਂ ਹੇਠ ਹੈ? ਕਦੋਂ ਤੱਕ ਅਸੀਂ ਆਪਣੀਆਂ ਧੀਆਂ ਪੁੱਤਾਂ ਲਈ ਬੇਵਸ ਰਹਾਂਗੇ?
किन्ने अफसर बदल के जानते किहड़ा किन्ने कार्य उत्थे तो उत्थे करिए फिर मेरे को कले लोग बच गए मेरे को तुसी बच गए मैं थोड़े बड़े अपन को कोई नहीं भी भाई मैं फिर ऐसे गल के रब लाई देना नहीं गल कर नहीं करना बहुत एक करनी है अगे ਉੱਥੇ ਜਿਹੜੇ ਮਾਸਟਰ ਦਾ ਨਾਮ ਲਿਆ ਨਾ ਅੱਜ ਤੱਕ ਨਹੀਂ ਉਹਨੂੰ ਗੱਲ ਕਰਦੇ ਕੀ ਲਿਖਿਆ ਸਾਨੂੰ ਤਾਂ ਇਹ ਗੱਲ ਕਲੀਅਰ ਕਰ ਦਿੰਦੇ ਨੇ ਅਸੀਂ ਨਹੀਂ ਫਲਾਣੇ ਬੰਦੇ ਦੇ ਖਿਲਾਫ ਕਾਰਵਾਈ ਕਰਨੀ ਹੈ ਘਰੇ ਚੁੱਪ ਕਰਕੇ ਬਹਿਣਾ ਮੈਂ ਕਹਿ ਨਹੀਂ ਲਾਰੇ ਵੀ ਲੱਗੀ ਹੁੰਦੇ ਆ ਕਰਨਾ ਵੀ ਕੁਛ ਨਹੀਂ ਤੇ ਬਤਾਈਏ ਕਿਹਨੇ ਕੋਲ ਸੀਐਮ ਸਾਹਿਬ ਨੇ ਸਿੱਟ ਬਣਾਤੀ ਰਿਪੋਰਟ ਜੋ ਕਿ ਸਿੱਟ 5 ਮਹੀਨੇ ਹੋ ਗਏ 5 ਤੋਂ 10 ਹੋ ਜਾਣਗੇ ਸਿੱਟ ਨੇ ਰਿਪੋਰਟ ਦੇਣੀ ਨਹੀਂ ਹੁਣ ਸੈਂਟਰ ਦੇ ਵਿੱਚ ਐਮਪੀ ਦਾ ਨਾਮ ਆ ਗਿਆ ਜਿਹਨੇ ਟ੍ਰੇਨਿੰਗ ਦਿੱਤੀ ਹੋਈ ਹੈ ਸਾਹਮਣੇ ਬਰਮਾਸ਼ ਉੱਥੇ ਪਿਸਟਲ ਲਗਾ ਕੇ ਫੋਟੋਆਂ ਕਰਦੇ ਥੋੜੇ ਯਾਦ ਹੋਊਗਾ ਭਗਵੰਤ ਮਾਨ ਸਾਹਿਬ ਨੇ ਇੱਕ ਬੱਚੇ ਦੇ ਉੱਤੇ ਬੱਚਾ ਦਿੱਤਾ ਸੀ ਛੋਟੇ ਜਿਹੇ ਬੱਚੇ ਨੇ ਪੂਰਾ ਪੂਰਾ ਦੇ ਫੋਟੋ ਕਰਕੇ ਫੋਟੋ ਕਰਾਉਣੀ ਬਾਅਦ ਵਿੱਚ ਤਾਂ ਹੁਣ ਪਹਿਲੇ ਪੈਸੇ ਉਹਦਾ ਬੱਚਾ ਹੋਇਆ ਸੀ ਤੇ ਕੀ ਇਹਨਾਂ ਦਾ ਇੱਕ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਤੇ ਅਸੀਂ ਸਾਰੇ ਬੀਜੇਪੀ ਦੇ ਫੋਟੋ ਤੇ ਇਹ ਗੱਲ ਕਹਿੰਦੇ ਆ यूपी के राम राज चलते जी यूपी के तो गुंडा करती हुई अयोध्या कितने लेंगे पर दस यूपी च नहीं पैंती साढ़े बच्चे मारने वास्ते यूपी च ट्रेनिंग नहीं हुई यूपी च फ्लैटा के नहीं रखा गया थोड़े जी है फोटो करवाते हैं किस लिहाज में थोड़े मैं थोड़ा कहना बर्दाश्त का होता हो चाहे चोरा जो मर्जी पा चाहे तिलक ला रहे चाहे टोपी ला रहे चाहे दाढ़ी रख रहे क्रिमिनल क्रिमिनल हो पूरा होता होना जिन्हें इंसानियत का कदर करना है पूरा होता होगा वो अपने गुनाहों निष्पादन के खातिर पूरा होता बरत गया उन्होंने नहीं करता और शक्ल शायद की सारे नागरिक को होता जिन्हें गलत तत्व है इसका सामने आने के लिए सारे होता देख रहे हैं हर भी सरकार आ चुकी है जो सारी गल्लां देख के मन बहुत दुखी होंगे उदास जरूर पर हले हौसला नहीं छड्डिया जिन्हें को परमात्मा होने दित्ते लगा होना ਜਿਹੜੀਆਂ ਇਹ ਕਾਲੀਆਂ ਕਰਤੂਤਾਂ ਕਰਨਗੇ ਤੁਹਾਡੇ ਸਾਹਮਣੇ ਰੱਖਦਾ ਰਹੂੰਗਾ ਪਰ ਥੋੜੇ ਜਿਹੇ ਹੱਥ ਬਣ ਕੇ ਬੇਨਤੀ ਹੈ ਉਹ ਇਹੋ ਜਿਹੇ ਲੀਡਰਾਂ ਨੂੰ ਮੂੰਹ ਨਾ ਲਾਇਓ ਜਿਹੜੇ ਸਾਡੇ ਬੱਚੇ ਬਣਾਉਣ ਦਾ बीमा करते हैं उन्होंने ट्रेनिंग देंगे एक प्राइवेट गुंडे फोर्सा रखते हैं यही जो मुंह ना लाओ बथेरे ने देखो हर आदमी पंजाब किन्ने नौजवानों ने मोह होकर मोर्चा संभाला चाहे वो सुखजिंदर लोटे हो गए चाहे लखेश नाले वर्गे हो जब किन्ने जवान ने जो सारे वक् खालसा के मदद के सारे ने हर की गवर्नमेंट जितनी होई सी सारी जमीन भी समझ के देखी लोगों वो तो सरकार है सी लोगों की जरूरत है